ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਾਡੇ ਕੁਛ ਪੰਜਾਬੀ ਕੌਮਪਰਸ ਨਾਲ ਸੈਕੂਲਰਿਜ਼ਮ ਦਾ ਵੀ ਕਰਦੇ ਨੇ ਨਾ ਪ੍ਰਚਾਰ। ਅਤੇ ਹਾਲਾਂਕਿ ਸਾਡੀ ਜਿਹੜੀ ਹੈ ਨਾ ਸੂਫੀ ਰਵਾਇਤ ਜਿਹੜੀ ਉਹ ਸਾਡੇ ਜਿੰਨੇ ਪੰਜਾਬੀ ਬਜ਼ੁਰਗ ਨੇ ਉਹ ਸਾਰੇ ਦੀਨ ਦੇ ਵੀ ਆਲਮ ਸਨ। ਯਾਨੀ ਪੰਜਾਬੀ ਕੌਮਪਰਸਤੀ ਸੈਕੂਲਰ ਹੋ ਨਹੀਂ ਸਕਦੀ। ਦੀਨ ਬੁਨਿਆਦੀ ਤੌਰ 'ਤੇ ਸੈਕੂਲਰ ਹੈ, ਜਿਹਨੂੰ ਅਸਲ ਲਫ਼ਜ਼ ਸੈਕੂਲਰ ਹੈ। ਇੱਕ ਸੈਕੂਲਰਿਜ਼ਮ ਹੈ ਕਲੋਨੀਅਲਿਜ਼ਮ ਦੀ ਨਵੀਂ ਸ਼ਕਲ, ਜਿਹੜੀ ਇਸਲਾਮ ਨਾਲ ਨਫ਼ਰਤ ਹੈ। ਇੱਕ ਸੈਕੂਲਰਿਜ਼ਮ ਹੈ ਸਾਡੇ ਸੂਫੀ ਬਜ਼ੁਰਗਾਂ ਦਾ, ਜਿਹਦੇ 'ਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਹਰ ਇਨਸਾਨ ਨਾਲ ਮੁਹੱਬਤ ਹੈ। ਉਹ ਸਾਨੂੰ ਸਾਡੇ ਦੀਨ ਨੇ ਸਿਖਾਈ ਹੈ। ਸਾਨੂੰ ਅੰਗਰੇਜ਼ਾਂ ਕੋਲੋਂ ਸਿੱਖਣ ਦੀ ਜ਼ਰੂਰਤ ਨਹੀਂ। ਅੰਗਰੇਜ਼ਾਂ ਕੋਲੋਂ ਜਿਹੜਾ ਇਹਨਾਂ ਨੇ ਸੈਕੂਲਰਿਜ਼ਮ ਸਿੱਖਿਆ ਉਹਦੇ ਵਿੱਚ ਇਸਲਾਮ ਨਾਲ ਨਫ਼ਰਤ ਹੈ। ਖੈਰ, ਮੈਂ ਤੁਹਾਨੂੰ ਇਹ ਦੱਸਣ ਲੱਗਾ ਹਾਂ ਕਿ ਪੰਜਾਬੀ ਜ਼ਬਾਨ ਜਾਂ ਕੋਈ ਵੀ ਮੁਸਲਮਾਨਾਂ ਦੀ ਜਿਹੜੀ ਜ਼ਬਾਨ ਹੈ ਉਹਨੂੰ ਤੁਸੀਂ ਸੈਕੂਲਰ ਕਰ ਹੀ ਨਹੀਂ ਸਕਦੇ, ਕਿਉਂਕਿ ਹਰ ਜ਼ਬਾਨ ਦੇ ਵਿੱਚ ਅਰਬੀ ਦੇ ਇੰਨੇ ਕੁ ਅਲਫਾਜ਼ ਨੇ ਕਿ ਤੁਸੀਂ ਉਹ ਜ਼ੁਬਾਨ ਖ਼ਤਮ ਕਰ ਸਕਦੇ ਹੋ ਜੇ ਤੁਸੀਂ ਉਹ ਅਲਫਾਜ਼ ਕੱਢਣਾ ਚਾਹੋ। ਮਸਲਨ ਹੈ ਜਿਹੜੀ ਇਹ ਸੂਰਤ ਫਲਕ ਹੈ, ਇਹਦੇ ਵਿੱਚ ਜਿਹੜੇ ਅਸੀਂ ਰੋਜ਼ਮर्रा ਆਪਣੀ ਜ਼ਬਾਨ 'ਚ ਲਫ਼ਜ਼ ਬੋਲਦੇ ਹਾਂ 26 ਲਫ਼ਜ਼ ਨੇ ਨਾ, ਅਤੇ 11 ਲਫ਼ਜ਼ ਉਹ ਨੇ ਵਿੱਚੋਂ ਜਿਹੜੇ ਸਾਡੀ ਜ਼ਬਾਨ ਦਾ ਵੀ ਹਿੱਸਾ ਨੇ। ਔਰ ਜਿਹੜੇ 26 ਨੇ ਉਹਨਾਂ ਵਿੱਚ ਅਕਸਰ ਜਿਹੜੇ ਨੇ ਉਹ ਨੇ ਗ੍ਰਾਮਰ, ਅਤੇ ਉਹ ਗ੍ਰਾਮਰ ਨੂੰ ਤੁਸੀਂ ਕੱਢ ਦਿਓ ਅਤੇ ਜਿਹੜੇ ਸਿਰਫ ਅਲਫਾਜ਼ ਨੇ ਉਹ 11 ਨੇ। ਮਤਲਬ ਗ੍ਰਾਮਰ ਤਾਂ ਅਰਬੀ ਦੀ ਰਹਿਣੀ ਹੈ ਨਾ, ਅਤੇ ਜਾਂ ਗ੍ਰਾਮਰ ਪੰਜਾਬੀ ਦੀ ਰਹੇਗੀ ਜਦੋਂ ਅਸੀਂ ਬੋਲਾਂਗੇ, ਲੇਕਿਨ ਅਲਫਾਜ਼ ਸਾਡੇ ਕੋਲ ਵੀ ਅਰਬੀ ਦੇ ਹੀ ਹੋਣਗੇ। ਮਸਲਨ ਕੁੱਲ ਹੈ, ਕੁੱਲ ਸਾਨੂੰ ਪਤਾ ਕੁੱਲ ਦਾ ਕੀ ਤਰਜਮਾ ਹੁੰਦਾ ਹੈ। ਕੁੱਲ, ਕੋਲ, ਕਾਲ, ਸਿਆਣਿਆਂ ਦਾ ਕੋਲ ਹੈ, ਇਹ ਇੱਥੋਂ ਹੀ ਨਿਕਲਿਆ, ਅਰਬੀ ਦਾ ਲਫ਼ਜ਼ ਹੈ, ਲੇਕਿਨ ਸਾਨੂੰ ਪਤਾ ਕੋਲ ਪੰਜਾਬੀ ਦਾ ਵੀ ਲਫ਼ਜ਼ ਹੈ। ਹੁਣ ਹਲਕ, ਮਹਲੂਕ, ਮਹਲੂਕ ਪੰਜਾਬੀ ਦਾ ਲਫ਼ਜ਼, ਜ਼ਾਹਿਰ ਹੈ ਅਰਬੀ ਦਾ ਲਫ਼ਜ਼ ਹੈ, ਲੇਕਿਨ ਅਸੀਂ ਪੰਜਾਬੀ 'ਚ ਵੀ ਬੋਲਦੇ ਹਾਂ। ਖੈਰ ਅਤੇ ਸ਼ਰ, ਸ਼ਰ ਦਾ ਲਫ਼ਜ਼ ਵੀ ਅਸੀਂ ਬੋਲਦੇ ਹਾਂ ਪੰਜਾਬੀ 'ਚ। ਹਾਸਦ, ਹਾਸਦ ਦਾ ਲਫ਼ਜ਼ ਬੋਲਦੇ ਹਾਂ, ਹਸਦ ਦਾ ਲਫ਼ਜ਼ ਬੋਲਦੇ ਹਾਂ। ਫਿਰ ਅਸੀਂ ਉਕਦ ਯਾਨੀ ਨਿਕਾਹ, ਜੋੜਨਾ, ਉਹ ਵੀ ਅਸੀਂ ਬੋਲਦੇ ਹਾਂ ਆਪਣੀ ਜ਼ੁਬਾਨ ਦੇ ਵਿੱਚ। ਵਾਅਦਾ ਵੀ ਇੱਥੋਂ ਹੀ ਨਿਕਲਿਆ ਜੋੜਨ ਤੋਂ। ਮਤਲਬ ਅੱਗੇ ਸੂਰਤ ਨਾਸ ਹੈ, ਸੂਰਤ ਨਾਸ ਦੇ ਵਿੱਚ ਤੁਸੀਂ ਵੇਖ ਲਓ ਕੁੱਲ, ਰੱਬ ਅਰਬੀ ਦਾ ਲਫ਼ਜ਼ ਹੈ, ਮੁਸਲਮਾਨ ਵੀ ਬੋਲਦੇ ਨੇ, ਸਿੱਖ ਸਾਡੇ ਤੋਂ ਜ਼ਿਆਦਾ ਰੱਬ ਬੋਲਦੇ ਨੇ। ਅਸੀਂ ਹਾਲਾਂਕਿ ਅੱਲਾ ਵੀ ਵਿੱਚ ਬੋਲ ਲੈਂਦੇ ਹਾਂ। ਨਾਸ ਅਸੀਂ ਕਹਿੰਦੇ ਹਾਂ ਯਾਰ ਹੈ ਖੈਰੁਨ ਨਾਸ ਹੈ ਜਾਂ ਸ਼ਰੁਨ ਨਾਸ ਹੈ, ਬੁਰਾ ਇਨਸਾਨ ਹੈ। ਵਸਵਸਾ ਅਰਬੀ ਦਾ ਲਫ਼ਜ਼ ਹੈ। ਸ਼ੱਕ, ਸ਼ੱਕ, ਸ਼ੱਕੇ ਸਦਰ ਨਹੀਂ ਅਸੀਂ ਬੋਲਦੇ, ਸੀਨਾ ਖੋਲ੍ਹਣਾ ਜਾਂ ਸ਼ੱਕੇ ਕਮਰ, ਚੰਨ ਦਾ ਤਰੋੜਨਾ। ਜਿੰਨ ਅਰਬੀ ਜ਼ਬਾਨ ਦਾ ਲਫ਼ਜ਼ ਹੈ। ਮਾਲਕ ਅਰਬੀ ਜ਼ਬਾਨ ਦਾ ਲਫ਼ਜ਼ ਹੈ। ਇਲਾਹ, ਅੱਲਾ ਸਾਡਾ ਇਲਾਹ ਹੈ, ਉਹ ਅਰਬੀ ਜ਼ਬਾਨ ਦਾ ਲਫ਼ਜ਼ ਹੈ। ਯਾਨੀ ਕਿ ਇਹਦੇ ਵਿੱਚ 21 ਦੇ ਵਿੱਚੋਂ 12 ਲਫ਼ਜ਼ ਉਹ ਨੇ ਜਿਹੜੇ ਸਾਡੀ ਪੰਜਾਬੀ ਜ਼ਬਾਨ ਦਾ ਵੀ ਹਿੱਸਾ ਨੇ, ਔਰ ਸਾਨੂੰ ਪਤਾ ਵੀ ਨਹੀਂ ਕਿ ਉਹ ਅਰਬੀ ਦੇ ਲਫ਼ਜ਼ ਨੇ, ਕਿਉਂਕਿ ਸਾਨੂੰ ਉਹਨਾਂ ਦੇ ਮਤਲਬ ਹੁੰਦੇ ਨੇ ਕੁਦਰਤੀ। ਔਰ ਮੈਂ ਤੁਹਾਨੂੰ ਹੋਰ ਸੂਰਤਾਂ ਦੇ ਵਿੱਚੋਂ ਵੀ ਕੱਢ ਕੇ ਦੱਸਾਂਗਾ ਕਿ ਕਿੰਨੇ ਜ਼ਿਆਦਾ ਅਰਬੀ ਦੇ ਅਲਫਾਜ਼ ਅਸੀਂ ਬੋਲਦੇ ਹਾਂ ਜਦੋਂ ਅਸੀਂ ਆਪਣੀ ਜ਼ਬਾਨ ਬੋਲਦੇ ਹਾਂ। ਅੱਛਾ, ਅਤੇ ਉਰਦੂ ਦੇ ਔਰ ਜਿਹੜੇ ਉਰਦੂ ਦਾਨ ਨੇ ਉਹ ਆਉਂਦੇ ਨੇ ਤੁਸੀਂ ਉਰਦੂ ਬੋਲ ਰਹੇ ਹੋ, ਹਾਲਾਂਕਿ ਉਰਦੂ ਵਾਲੇ ਵੀ ਅਰਬੀ ਬੋਲ ਰਹੇ ਹੁੰਦੇ ਨੇ। ਇਹ ਹੈ ਗੱਲ ਕਿ ਉਰਦੂ ਦੇ ਵਿੱਚ ਪੰਜਾਬੀ ਨਾਲੋਂ ਵੀ ਜ਼ਿਆਦਾ ਅਰਬੀ ਦੇ ਅਲਫਾਜ਼ ਨੇ। ਉਹਦੀ ਵਜ੍ਹਾ ਇਹ ਵੇ ਕਿ ਜਿੰਨੇ ਉਲਮਾ ਇਕਰਾਮ ਸਨ ਨਾ, ਜਿਵੇਂ ਇਮਾਮ ਅਹਿਮਦ ਰਜ਼ਾ ਖਾਂ ਬਰੇਲਵੀ ਹੋ ਗਏ, ਜਾਂ ਮੌਲਾਨਾ ਅਸ਼ਰਫ ਥਾਨਵੀ ਹੋ ਗਏ, ਜਾਂ ਸ਼ਾਹ ਵਲੀਉੱਲਾ ਮੁਹੱਦਿਸ ਦੇਹਲਵੀ ਹੋ ਗਏ, ਜਾਂ ਜਿੰਨੇ ਵੀ ਅਕਸਰ ਇਸਲਾਮ ਦੇ ਉਲਮਾ ਸਨ ਨਾ, ਉਹ ਦਿੱਲੀ ਦੇ ਨੇੜੇ ਰਹੇ ਸਨ। ਅਤੇ ਉਲਮਾ ਨੇ ਫਿਰ ਅਰਬੀ ਦੇ ਅਲਫਾਜ਼ ਜ਼ਿਆਦਾ ਇਸਤੇਮਾਲ ਕੀਤੇ ਨੇ ਆਵਾਮ ਨਾਲੋਂ ਜ਼ਿਆਦਾ। ਆਵਾਮ ਹੀ ਕਿਉਂਕਿ ਮੁਸਲਮਾਨ ਸੀ ਬੰਗਾਲ ਦੇ ਵਿੱਚ, ਜਾਂ ਜਿੱਥੇ ਵੀ ਮੁਸਲਮਾਨ ਸਨ ਨਾ, ਉਹ ਸਾਰੇ ਹੀ ਅਰਬੀ ਦੇ ਅਲਫਾਜ਼ ਵੀ ਆਪਣੀ ਜ਼ਬਾਨ 'ਚ ਪਾਈ ਜਾ ਰਹੇ ਸਨ ਆਹਿਸਤਾ ਆਹਿਸਤਾ। ਲੇਕਿਨ ਜਿਹੜੇ ਉਰਦੂ ਵਾਲੇ ਸਨ ਨਾ, ਉਹ ਕਿਉਂਕਿ ਦਿੱਲੀ ਦੇ ਆਲੇ ਦੁਆਲੇ ਸਨ, ਹਕੂਮਤ ਦੇ ਉਲਮਾ ਵੀ ਉੱਥੇ ਬੈਠੇ ਸਨ, ਲਿਹਾਜ਼ਾ ਤੁਸੀਂ ਵੇਖੋਗੇ ਹਰ ਜ਼ਬਾਨ 'ਚ ਅਰਬੀ ਦੇ ਅਲਫਾਜ਼ ਹੈ ਨੇ, ਲੇਕਿਨ ਉਰਦੂ 'ਚ ਸਭ ਤੋਂ ਜ਼ਿਆਦਾ ਨੇ। ਪਰ ਜਦੋਂ ਅਸੀਂ ਅਰਬੀ ਦੇ ਅਲਫਾਜ਼ ਬੋਲ ਰਹੇ ਹੁੰਦੇ ਹਾਂ, ਉਰਦੂ ਵਾਲਿਆਂ ਨੂੰ ਅਸੀਂ ਇਹ ਕਹਿਣ ਦੀ ਇਜਾਜ਼ਤ ਨਹੀਂ ਦਿਆਂਗੇ ਕਿ ਤੁਸੀਂ ਉਰਦੂ ਬੋਲ ਰਹੇ ਹੋ। ਅਸੀਂ ਪੰਜਾਬੀ ਹੀ ਬੋਲ ਰਹੇ ਹੁੰਦੇ ਹਾਂ, ਪੰਜਾਬੀ ਔਰ ਅਰਬੀ ਬੋਲ ਰਹੇ ਹੁੰਦੇ ਹਾਂ। ਔਰ ਇਹ ਵੀ ਇੱਕ ਗਲਤਫਹਿਮੀ ਹੈ ਕਿ ਫਾਰਸੀ ਦੇ ਅਲਫਾਜ਼ ਜ਼ਿਆਦਾ ਨੇ। ਫਾਰਸੀ ਦੇ ਵਿੱਚ ਫਾਰਸੀ ਤੋਂ ਵੀ ਜਿਹੜੇ ਅਸੀਂ ਅਲਫਾਜ਼ ਲਏ ਨਾ, ਫਾਰਸੀ ਨੇ ਅਰਬੀ ਤੋਂ ਲਏ ਨੇ। ਯਾਨੀ ਮੁਸਲਮਾਨਾਂ ਦੀ ਹਰ ਜ਼ੁਬਾਨ ਕੁਰਾਨ ਪਾਕ ਦੀ ਮੁਹਤਾਜ ਹੈ, ਅਤੇ ਕਦੀ ਵੀ ਮੁਸਲਮਾਨਾਂ ਦੀ ਕੋਈ ਵੀ ਤਹਿਰੀਕ ਜਿਹੜੀ ਉਹ ਐਂਟੀ ਕੁਰਾਨ ਨਹੀਂ ਹੋ ਸਕਦੀ, ਕਿਉਂਕਿ ਜੇ ਤੁਸੀਂ ਮੁਸਲਮਾਨਾਂ ਦੀਆਂ ਜ਼ਬਾਨਾਂ ਦੇ ਵਿੱਚੋਂ ਕੁਰਾਨ ਦੇ ਅਲਫਾਜ਼ ਕੱਢ ਦਿਓਗੇ ਨਾ, ਅਤੇ ਉਹ ਮੁਸਲਮਾਨਾਂ ਦੀਆਂ ਜ਼ਬਾਨਾਂ ਨਹੀਂ ਰਹਿਣਗੀਆਂ, ਉਹ ਕੋਈ ਹੋਰ ਚੀਜ਼ ਬਣ ਸਕਦੀ ਹੈ, ਉਹ ਜਿਹੜੀ ਸਾਨੂੰ ਸਮਝ 'ਚ ਵੀ ਨਾ ਆਏਗੀ। ਅਤੇ ਇਹ ਸਮਝਾਉਣਾ ਸੀ ਕਿ ਤੁਸੀਂ ਕੁਰਾਨ ਪਾਕ 'ਤੇ ਗੌਰ ਕਰੋ। ਅੱਲਾ ਨੇ ਕਿਹਾ ਤਦੱਬਰ ਕਰੋ, ਤਦੱਬਰ ਵੀ ਪੰਜਾਬੀ ਦਾ ਲਫ਼ਜ਼ ਹੈ ਔਰ ਅਰਬੀ ਦਾ ਲਫ਼ਜ਼ ਹੈ। ਕੁਰਾਨ 'ਤੇ ਜਦੋਂ ਤੁਸੀਂ ਤਦੱਬਰ ਕਰੋਗੇ, ਗੌਰ ਕਰੋਗੇ, ਅਤੇ ਤੁਹਾਨੂੰ ਆਪਣੀ ਜ਼ਬਾਨ ਦੀ ਅਹਿਮੀਅਤ ਦਾ ਵੀ ਪਤਾ ਲੱਗੇਗਾ, ਔਰ ਇਹ ਪਤਾ ਲੱਗੇਗਾ ਤੁਹਾਡੀ ਔਰ ਕੁਰਾਨ ਦੀ ਜ਼ੁਬਾਨ 'ਚ ਕਿੰਨੀ ਏਕਤਾ ਹੈ, ਕਿੰਨਾ ਤੁਸੀਂ ਕੁਰਾਨ ਦੇ ਜਿਹੜੇ ਉਹਨਾਂ ਮਰਹੂਨੇ ਮਿੰਨਤ ਹੋ ਆਪਣੀ ਜ਼ਬਾਨ ਵਾਸਤੇ।